ਖੈਰ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਕਰੋਨਾ ਦੇ ਟੀਕੇ ਦੀ ਨਾ ਚਾਹੁੰਦੇ ਹੋਏ ਵੀ ਸਰਕਾਰ ਨੇ ਕਈ ਵਿਵਸਥਾਵਾਂ ਐਸੀਆਂ ਕੀਤੀਆਂ ਸੀ ਕਿ ਲੋਕਾਂ ਨੂੰ ਲਗਵਾਉਣਾ ਪਿਆ। ਹੂੰ ਲੋਕਾਂ ਨੇ ਬਥੇਰਾ ਪੁੱਛਿਆ ਭਾਈ ਮਡੋਨਾ ਦਾ ਲਾਈਏ, ਫਾਈਜ਼ਰ ਦਾ ਲਵਾਈਏ, ਹੂੰ ਕੋਵਿਸ਼ੀਲਡ ਲਵਾਈਏ ਕਿ ਕੋਵੈਕਸੀਨ ਲਵਾਈਏ, ਕਿਹੜੇ ਨਾਂ ਹੀ ਬਥੇਰੇ ਸੀ ਉਦੋਂ ਤਾਂ। ਸੋ ਹੁਣ ਪਰ ਉਦੋਂ ਤਾਂ ਸੀਗਾ ਮੈਂਡੇਟਰੀ ਕਿ ਪੱਕਾ ਹੀ ਆ ਬਈ ਲਵਾਉਣਾ ਹੀ ਪੈਣਾ ਤੁਹਾਨੂੰ। ਪਰ ਵਿੱਚ ਦੀ ਗੱਲਾਂ ਸੁਣਦੇ ਰਹੇ ਕਿ ਲਵਾ ਲਓ, ਜ਼ਰੂਰੀ ਹੈ, ਜਹਾਜ਼ ਤੇ ਨਹੀਂ ਚੜ੍ਹਿਆ ਜਾਣਾ, ਮਾਲ 'ਚ ਨਹੀਂ ਜਾਇਆ ਜਾਣਾ, ਇਹ ਨਹੀਂ ਸਿਨੇਮਾ ਨਹੀਂ ਦੇਖਿਆ ਜਾਣਾ, ਹੈ ਨਾ। ਹੁਣ ਇਹ ਗੱਲ ਕਿੱਥੋਂ ਨਿਕਲ ਗਈ ਆ ਬਈ ਕਰੋਨਾ ਦਾ ਟੀਕਾ ਤਾਂ ਲਵਾਉਣਾ ਜ਼ਰੂਰੀ, ਪਰ ਸਾਈਡ ਇਫੈਕਟ ਜਾਂ ਜੇ ਡੈਥ ਵੀ ਹੋ ਗਈ ਸਰਕਾਰ ਦੀ ਕੋਈ ਜ਼ਿੰਮੇਵਾਰੀ। ਜੇਕਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸ਼ਰਮਾ ਜੀ, ਫਿਰ ਮੈਂਡੇਟਰੀ ਕਿਉਂ, ਜ਼ਰੂਰੀ ਕਿਉਂ? ਪ੍ਰਵੀਨ ਜੀ, ਜਿਹੜਾ ਤਾਂ ਹੈ ਕਰੋਨਾ ਦਾ ਟੀਕਾ ਲਵਾਉਣਾ ਜ਼ਰੂਰੀ ਜੀ, ਉਹ ਮੂੰਹ ਜ਼ਬਾਨੀ ਹੁਕਮ ਹੈ ਕਿ ਲਵਾਉਣਾ ਜ਼ਰੂਰੀ ਹੈ। ਬਿਲਕੁਲ ਸਹੀ ਹੈ ਜੀ। ਪਰ ਲਿਖਤੀ ਜਵਾਬ ਉਹ ਕਹਿੰਦੇ ਆ ਕਿ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਜੀ ਕਿ ਲਵਾਉਣਾ ਜ਼ਰੂਰੀ ਹੈ, ਅਸੀਂ ਤਾਂ ਕਦੇ ਜ਼ਰੂਰੀ ਕੀਤਾ ਹੀ ਨਹੀਂ। ਕਹਿੰਦੇ ਜੀ ਜੀ, ਤੁਸੀਂ ਮਤਲਬ ਕਿ ਜੇਕਰ ਝੂਠ ਦਾ ਮੁਕਾਬਲਾ ਹੋਵੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਧ ਝੂਠ ਬੋਲਣ 'ਚ ਸਰਕਾਰਾਂ ਹੀ ਨੰਬਰ 1 ਆਉਣ। ਪਹਿਲਾ ਦੂਜਾ ਤੀਜਾ ਨੰਬਰ ਸਰਕਾਰਾਂ ਦਾ ਹੀ ਆਵੇ ਕਿ ਸਭ ਤੋਂ, ਇਹਨਾਂ ਤੋਂ ਬਿਨਾਂ ਤਾਂ ਕੋਈ ਝੂਠ ਹੀ ਨਹੀਂ ਬੋਲਦਾ। ਜਦੋਂ ਕਰੋਨਾ ਦੀ ਵੈਕਸੀਨ ਆਈ ਤਦ ਉਸ ਕਰੋਨਾ ਦੀ ਵੈਕਸੀਨ ਲਵਾਉਣ ਦੇ ਲਈ ਬਕਾਇਦਾ ਹਦਾਇਤਾਂ ਆਈਆਂ ਕਿ ਜੀ ਲਵਾਉਣਾ ਹੀ ਪੈਣਾ। ਜੀ ਜੀ, ਇਹ ਤੋਂ ਬਿਨਾਂ ਤੁਸੀਂ ਮਾਸਟਰ ਸਕੂਲ 'ਚ ਨਹੀਂ ਜਾ ਸਕਦਾ, ਅਧਿਕਾਰੀ ਦਫ਼ਤਰ 'ਚ ਨਹੀਂ ਜਾ ਸਕਦਾ, ਕਰਮਚਾਰੀ ਆਪਣੇ ਕੰਮ ਤੇ ਨਹੀਂ ਜਾ ਸਕਦਾ, ਤੁਸੀਂ ਕੋਈ ਬੱਸ ਨਹੀਂ ਚੜ੍ਹ ਸਕਦੇ, ਤੁਸੀਂ ਰੇਲ 'ਚ ਨਹੀਂ ਜਾ ਸਕਦੇ, ਤੁਸੀਂ ਜੀ ਕਿਸੇ ਡਾਕਖਾਨੇ ਕਿਸੇ ਬੈਂਕ 'ਚ ਨਹੀਂ ਵੜ ਸਕਦੇ। ਉੱਥੇ ਗੇਟ ਤੇ ਸਿਕਿਉਰਿਟੀ ਵਾਲਾ ਰੋਕ ਲੈਂਦਾ ਸੀ ਕਿ ਕਰੋਨੇ ਵਾਲਾ ਟੀਕਾ ਦਿਖਾਓ ਜੀ। ਮਾਲ ਬਾਜ਼ਾਰ 'ਚ ਨਹੀਂ ਵੜ ਸਕਦੇ। ਮਤਲਬ ਜੇ ਉਹ ਜ਼ਰੂਰੀ ਨਹੀਂ ਸੀ, ਬੰਦੇ ਦੀ ਸਵੈ ਇੱਛਾ ਤੇ ਆ, ਤੇ ਫਿਰ ਇੱਥੇ ਹਦਾਇਤਾਂ ਕਿਹਨੇ ਦੇਣੀਆਂ ਸੀਗੀਆਂ ਇਹਨਾਂ ਨੂੰ ਕਿ ਏਦਾਂ ਨਹੀਂ ਰੋਕਣਾ, ਵੀ ਲੋਕਾਂ ਨੂੰ ਤੰਗ ਨਹੀਂ ਕਰਨਾ। ਜੀ ਜੀ, ਹੁਣ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਜਵਾਬ ਦਿੱਤਾ ਇਸ ਗੱਲ ਦਾ ਕਿ ਕਰੋਨਾ ਵੈਕਸੀਨ ਲਵਾਉਣਾ ਕੋਈ ਕਾਨੂੰਨੀ ਮਤਲਬ ਕਿ ਉਹਦੇ ਤਹਿਤ ਜ਼ਰੂਰੀ ਨਹੀਂਗਾ, ਕੋਈ ਕਾਨੂੰਨ ਨਹੀਂ ਇਹੋ ਜਿਹਾ ਬਣ ਗਿਆ ਕਿ ਹਾਂ ਲਵਾਓ ਹੀ ਲਵਾਓ, ਲੋਕਾਂ ਦੀ ਸਵੈ ਇੱਛਾ ਤੇ ਆ ਕਹਿੰਦੇ, ਪਰ ਲਵਾਉਣਾ ਜ਼ਰੂਰੀ ਸੀ ਜੀ। ਬਿਲਕੁਲ। ਹੁਣ ਆਧਾਰ ਕਾਰਡ ਨਾਲ ਬੈਂਕ ਖਾਤਾ ਜੋੜਨਾ ਜ਼ਰੂਰੀ ਨਹੀਂ, ਪਰ ਬੈਂਕ ਵਾਲੇ ਤੁਹਾਨੂੰ ਕੁਰਸੀ ਤੇ ਨਹੀਂ ਬੈਠਣ ਦਿੰਦੇ। ਅਗਲੇ ਕਹਿੰਦੇ ਜੀ ਪਹਿਲਾਂ ਆਧਾਰ ਕਾਰਡ ਜੋੜੋ, ਨਹੀਂ ਚੱਲਣਾ ਖਾਤਾ ਇਹ। ਹਾਂਜੀ ਹਾਂਜੀ, ਬਿਲਕੁਲ। ਤੇ ਫਿਰ ਜ਼ਰੂਰੀ ਨਹੀਂ ਤੇ ਫਿਰ ਕਿਉਂ ਲੱਗ ਰਿਹਾ ਆਧਾਰ ਕਾਰਡ? ਉਸੇ ਤਰ੍ਹਾਂ ਦਾ ਇਹ ਫਾਰਮੂਲਾ ਸੀ। ਪਰ ਸਰਕਾਰ ਦੀ ਬੇਸ਼ਰਮੀ ਦੇਖੋ ਕਿਸ ਕਦਰ ਹੈ ਜੀ ਕਿ ਉਸ ਵੈਕਸੀਨ ਦੇ ਲਈ ਮੋਦੀ ਜੀ ਪ੍ਰਚਾਰ ਕਰਦੇ ਨੇ, ਉਸ ਵੈਕਸੀਨ ਦਾ ਟੀਕਾ ਲਵਾਉਣ ਤੇ ਸਰਟੀਫਿਕੇਟ ਤੇ ਆਪਣੀ ਫੋਟੋ ਲਵਾਉਂਦੇ ਨੇ ਮੋਦੀ ਜੀ ਜੀ, ਤੇ ਫੋਟੋ ਲਵਾਉਣ ਦਾ ਮਤਲਬ ਤਾਂ ਤੁਸੀਂ ਜ਼ਿੰਮੇਵਾਰ ਹੋ। ਜੇ ਨਰਿੰਦਰ ਮੋਦੀ ਦੀ ਵੈਕਸੀਨ ਸਰਟੀਫਿਕੇਟ ਤੇ ਫੋਟੋ ਹੈ ਇਹਦਾ ਮਤਲਬ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿ ਹਾਂ ਭਾਈ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ, ਤੁਸੀਂ ਸਾਡੇ ਭਰੋਸੇ ਟੀਕਾ ਲਵਾਇਆ। 2 ਬੱਚੀਆਂ ਦੀ ਮੌਤ ਦੇ ਹਵਾਲੇ ਨਾਲ ਕਿ ਕਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ, ਵੈਕਸੀਨ ਲਵਾਉਣ ਤੋਂ ਬਾਅਦ ਉਹਨਾਂ ਦੇ ਸਾਈਡ ਇਫੈਕਟ ਹੋਇਆ ਤੇ ਸਾਈਡ ਇਫੈਕਟ ਦਾ ਨਤੀਜਾ ਉਹਨਾਂ ਦੀ ਮੌਤ ਹੋਈ। ਉਹ ਮਾਮਲਾ ਕੋਰਟ 'ਚ ਪਹੁੰਚਿਆ ਤੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਜਵਾਬ ਦਿੰਦੀ ਆ ਕਿ ਜੇਕਰ ਕਿਸੇ ਦੀ ਕਰੋਨਾ ਦੀ ਵੈਕਸੀਨ ਕਾਰਨ ਮੌਤ ਹੋਈ ਆ ਤਾਂ ਸਾਨੂੰ ਬਹੁਤ ਦੁੱਖ ਹੈ, ਸਾਨੂੰ ਬਹੁਤ ਪੀੜ ਹੈ, ਪਰ ਇਸ ਟੀਕੇ ਦੇ ਸਾਈਡ ਇਫੈਕਟ ਲਈ ਜਾਂ ਇਸ ਟੀਕੇ ਕਾਰਨ ਮੌਤ ਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਆ। ਅੱਛਾ। ਤੇ ਜੇ ਕਿਸੇ ਨੇ ਕੇਸ ਕਰਨਾ, ਕੁਝ ਕਰਨਾ ਤਾਂ ਉਹਨੂੰ ਸੁਪਰੀਮ ਕੋਰਟ ਨਹੀਂ ਆਉਣਾ ਚਾਹੀਦਾ, ਆਪਣੀ ਹੇਠਲੀ ਅਦਾਲਤ 'ਚ ਜਾਵੇ ਜੀ, ਉੱਥੇ ਕਰੇ, ਫਿਰ ਦੇਖਾਂਗੇ। ਸੋ ਇਸ ਲਈ ਸਰਕਾਰ ਸਿੱਧਾ, ਮਤਲਬ ਮੈਂ ਉਸ ਸਮੇਂ ਵੀ ਇਹ ਸਵਾਲ ਖੜਾ ਕੀਤਾ ਸੀ ਕਿ ਜੇ ਕਰੋਨਾ ਦੇ ਟੀਕਾ ਲਵਾਉਣ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜ਼ਿੰਦਗੀ ਨਰਿੰਦਰ ਮੋਦੀ ਨੇ ਬਚਾਈ, ਮੈਂ ਫੋਟੋ ਲਵਾ ਰਿਹਾ ਜੀ, ਤਾਂ ਜਿੰਨਿਆਂ ਦੀ ਮੌਤ ਹੋਈ ਕਰੋਨਾ ਕਾਰਨ ਉਹਨਿਆਂ ਦੇ ਸਰਟੀਫਿਕੇਟ ਤੇ ਵੀ ਨਰਿੰਦਰ ਮੋਦੀ ਫੋਟੋ ਲਵਾਉਂਦੇ ਕਿ ਤੁਹਾਡੀ ਮੌਤ ਦਾ ਜ਼ਿੰਮੇਵਾਰ ਵੀ ਮੈਂ ਹੀ ਆ ਭਾਈ, ਮੇਰੇ ਕਾਰਨ ਮਰੇ ਕਿ ਮੈਂ ਤੁਹਾਨੂੰ ਸਹੀ ਸੁਰੱਖਿਆ ਨਹੀਂ ਦੇ ਸਕਿਆ ਜੀ। ਤੇ ਹੁਣ ਸਰਕਾਰ ਅੰਕੜੇ ਦੇ ਕੇ ਦਾਅਵੇ ਭਰਦੀ ਆ ਕਿ ਆਸਟ੍ਰੇਲੀਆ ਦੇ ਵਿੱਚ 173%, ਕਨਾਡਾ 'ਚ 105%, ਭਾਰਤ 'ਚ 26%, ਮਤਲਬ ਆਸਟ੍ਰੇਲੀਆ 'ਚ 173 ਕੇਸ ਆ ਗਏ ਜੀ, ਕੈਨੇਡਾ 'ਚ 105 ਆ ਗਏ ਜੀ, ਭਾਰਤ 'ਚ ਤਾਂ 26 ਕੇਸ ਆਏ ਨੇ ਜੀ। ਅਸੀਂ ਤਾਂ ਬਹੁਤ ਪਿੱਛੇ ਆ ਜੀ, ਇਹਨਾਂ ਮੁਲਕਾਂ ਦੇ ਵਿੱਚ ਸਾਈਡ ਇਫੈਕਟ ਵਾਲੇ ਕੇਸ ਵੱਧ ਆਏ ਨੇ, ਸਾਡੇ ਤਾਂ ਆਇਓ ਨਹੀਂ ਇਹਨੇ। ਕਹਿੰਦੇ ਦੇਸ਼ 'ਚ ਮਹਿਜ਼ 0.0041% ਸਾਈਡ ਇਫੈਕਟ ਵਾਲੇ ਕੇਸ ਆਏ ਨੇ। ਠੀਕ ਹੈ, ਮਤਲਬ ਇਹ ਸੁਣਨ ਨੂੰ ਪ੍ਰਵੀਨ ਜੀ ਬਹੁਤ ਥੋੜਾ ਲੱਗਦਾ ਕਿ 0.0041%। ਹਾਂਜੀ ਹਾਂਜੀ, ਤੇ ਪਰ ਭਾਰਤ ਦੀ ਕੁੱਲ ਆਬਾਦੀ ਦੇ ਹਿਸਾਬ ਨਾਲ ਇਹ ਪਰਸੈਂਟੇਜ ਵੀ ਕੱਢ ਕੇ ਦੇਖ ਲਓ ਕਿੰਨੀ ਗਿਣਤੀ ਬਣਦੀ ਹੈ, ਤੇ ਇੰਨੇ ਲੋਕਾਂ ਦੀ ਕੋਈ ਜ਼ਿੰਦਗੀ ਦਾ ਮੁੱਲ ਹੀ ਨਹੀਂ। ਬਿਲਕੁਲ ਸਹੀ ਆ। ਸੋ ਇਸ ਲਈ ਸਰਕਾਰ ਮੂਰਖ ਨਾ ਸਮਝੇ ਦੇਸ਼ ਵਾਸੀਆਂ ਨੂੰ, ਲਾਜ਼ਮੀ ਕਰਕੇ ਟੀਕਾ ਲਗਵਾਇਆ, ਜ਼ਰੂਰੀ ਕਰਕੇ ਟੀਕਾ ਲਗਵਾਇਆ, ਆਪਣੀਆਂ ਫੋਟੋਆਂ ਲਾ ਕੇ ਟੀਕਾ ਕਰਵਾਇਆ, ਅਰਬਾਂ ਖਰਬਾਂ ਰੁਪਈਆ ਪ੍ਰਚਾਰ ਤੇ ਖਰਚ ਕੇ ਕਰੋਨਾ ਵੈਕਸੀਨ ਦਾ ਟੀਕਾ ਲਵਾਇਆ, ਤੇ ਅੱਜ ਜਦੋਂ ਸਾਈਡ ਇਫੈਕਟ ਸਾਹਮਣੇ ਆਉਣ ਲੱਗੇ, ਅੱਜ ਜਦੋਂ ਲੋਕਾਂ ਦੀ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਲੱਗੇ, ਤਦ ਨਰਿੰਦਰ ਮੋਦੀ ਦੀ ਸਰਕਾਰ ਕਹਿੰਦੀ ਆ
ਕਿ ਅਸੀਂ ਜ਼ਿੰਮੇਵਾਰ ਨਹੀਂ, ਸਾਨੂੰ ਹਮਦਰਦੀ ਹੋਆ ਤੁਹਾਡੀ ਮੌਤ ਤੇ ਇਫੈਕਟ ਦੇ ਉੱਤੇ, ਪਰ ਅਸੀਂ ਜ਼ਿੰਮੇਵਾਰ ਨਹੀਂ ਗਏ। ਇਸ ਤੋਂ ਵੱਡਾ ਝੂਠ ਬੋਲਣ ਵਾਲਾ ਤੁਹਾਨੂੰ ਦੁਨੀਆ 'ਚ ਨਹੀਂ ਕਿਤੇ ਮਿਲਣਾ। ਆਹੋ, ਹੁਣ ਤਾਂ ਫਿਰ ਜਿਹੜੇ ਉਦੋਂ ਪ੍ਰਚਾਰਦੇ ਸੀਗੇ ਲੋਕ ਵੀ ਕਿ ਭਾਈ ਇਹ ਮੋਦੀ ਸਾਹਿਬ ਨੇ ਕਿਹਾ, ਮੋਦੀ ਹੈ ਤਾਂ ਮੁਮਕਿਨ ਹੈ, ਕਰੋਨਾ ਦਾ ਟੀਕਾ ਲਗਵਾਓ, ਉਹ ਘਰੇ ਰੱਖ ਕੇ ਇਹਨੂੰ ਤੇ ਤੜਕੇ ਹੱਥ ਨੇ ਦਰਸ਼ਨ ਜ਼ਰੂਰ ਕਰ ਲਿਆ ਕਰਨ ਕਿ ਇਹ ਸਰਕਾਰ ਦੇ ਵਾਅਦਿਆਂ ਤੋਂ, ਵਾਅਦੇ ਤੱਕ ਇਹ ਨਹੀਂ ਕਹਿ ਸਕਦੇ, ਦਾਅਵਿਆਂ ਤੋਂ ਭੱਜਣ ਦਾ ਇੱਕ ਸਬੂਤ ਹੈ ਕਿ ਭਾਈ ਪਹਿਲਾਂ ਜ਼ਰੂਰੀ ਹੈ, ਬਾਅਦ ਦੇ ਵਿੱਚ ਨਹੀਂ ਜ਼ਰੂਰੀ।